ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ ਇਹ ਵਧਾਈ ਦੇ ਹੱਕਦਾਰ ਨੇ ਕਿ ਜਿਵੇਂ ਉਹਨਾਂ ਨੇ ਇਸ ਦੇ ਉੱਤੇ ਕੰਸਿਸਟੈਂਟ ਲੌਬੀ ਕੀਤੀ, ਕਿਵੇਂ ਸਿੱਖਾਂ ਨੇ ਆਪਣੀ ਥਾਂ ਬਣਾਈ ਹੈ, ਇਕੱਲੇ ਹੀ ਨਹੀਂ ਵੀ ਐਮਪੀ ਬਣੇ ਨੇ, ਕਿੰਨਾ ਪ੍ਰੈਸ਼ਰ ਬਿਲਟ ਕੀਤਾ ਕਿ ਉਹ ਯੂਕੇ ਜਿਹਦੇ ਭਾਰਤ ਨਾਲ ਸਭ ਤੋਂ ਜ਼ਿਆਦਾ ਟ੍ਰੇਡ ਹੋਏਗਾ, ਉਹਨਾਂ ਦਾ ਜਿਹੜੀ ਕੁਰਬਤ ਹੈ ਇਸ ਹੱਦ ਤੱਕ ਫੋਰਨ ਉਹਨਾਂ ਦਾ ਪ੍ਰਾਈਮ ਮਿਨਿਸਟਰ ਚੀਫ ਗੈਸਟ ਹੋਣਾ ਸੀ, ਉੱਥੇ ਇਹ ਗੱਲ ਮਨਵਾ ਲਈ ਜਾਏ ਕਿ ਭਾਈ ਬ੍ਰਿਟਿਸ਼ ਪਾਰਲੀਮੈਂਟ ਜਿਹੜੀ ਹੈ ਉਹ 1.5 ਘੰਟਾ ਡਿਸਕਸ਼ਨ ਕਰੇਗੀ ਫਾਰਮ ਇਸ਼ੂ ਦੇ ਉੱਤੇ। ਹੁਣ ਇਹ ਬਹੁਤ ਵੱਡੀ ਗੱਲ ਸੀ, ਛੋਟੀ ਗੱਲ ਨਹੀਂ ਸੀ। ਹੁਣ ਜ਼ਾਹਰ ਹੈ ਕਿ ਵੀ ਜਿਨ੍ਹਾਂ ਨੇ ਇਹ ਫੋਰਸ ਕਰ ਦਿੱਤਾ ਹੈ ਕਿ ਵੀ ਇੱਥੋਂ ਤੱਕ ਗੱਲ ਪਹੁੰਚ ਗਈ, ਉਹਨਾਂ ਨੇ ਕੋਈ ਭਾਰਤ ਨੂੰ ਫੁੱਲ ਤਾਂ ਪਾਉਣੇ ਨਹੀਂ ਸੀ ਕਿ ਇਸ ਵੇਲੇ ਇਹ ਜਿਹੜਾ ਭਾਰਤ ਦਾ ਹਿੰਦੂਤਵੀ ਜ਼ੁਲਮ ਦੀ ਕਹਾਣੀ ਹੈ, ਇਹਨੇ ਯੂਕੇ ਵਰਗੇ ਮੁਲਕ 'ਚ ਵੀ, ਅਮਰੀਕਾ 'ਚ ਵੀ, ਦੁਨੀਆ ਭਰ 'ਚ ਸਿੱਖਾਂ ਔਰ ਮੁਸਲਮਾਨਾਂ ਨੂੰ ਖਾਸ ਤੌਰ 'ਤੇ ਸਾਡੇ, ਕਿਉਂਕਿ ਪਾਕਿਸਤਾਨੀ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ ਯੂਕੇ ਦੇ ਵਿੱਚ ਹੈ, ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਲਾਰਡ ਨੇ, ਔਰ ਉਸ ਸਾਰੇ 'ਚ ਜਿਹੜੇ ਪਾਕਿਸਤਾਨੀ ਮੂਲ ਦੇ ਜਾਂ ਜਿਨ੍ਹਾਂ ਦੇ ਪੇਰੈਂਟਸ ਉੱਥੋਂ ਆਏ, ਉਹ ਵੀ ਪੂਰਾ ਡਟ ਕੇ ਜਿਹੜੇ ਨੇ ਉਹ ਖਲੋਤੇ। ਔਰ ਜ਼ਾਹਰ ਹੈ ਸਕਾਟਿਸ਼ ਨੈਸ਼ਨਲਿਸਟ ਪਾਰਟੀ, ਔਰ ਇੰਨਾ ਕੁ ਪ੍ਰੈਸ਼ਰ ਸਿੱਖਾਂ ਦਾ ਬਿਲਟ ਹੋਇਆ ਕਿ ਈਵਨ ਪੰਜਾਬੀ ਹਿੰਦੂ, ਉਹ ਸੀਮਾ ਮਲਹੋਤਰਾ ਹੋਏ, ਵਰਿੰਦਰ ਸ਼ਰਮਾ ਹੋਏ, ਜਿਹੜੇ ਐਮਪੀ ਨੇ, ਉਹ ਵੀ ਬੋਲਣ ਤੇ ਮਜਬੂਰ ਹੋਏ। ਤੇ ਸਰਕਾਰ ਵੱਲੋਂ ਜਿਹੜੇ ਨਾਈਜਲ ਐਡਮ ਨੇ ਅਖੀਰ 'ਚ ਇਹਦੇ ਤੇ ਰਿਸਪੌਂਡ ਕੀਤਾ। ਹੁਣ ਬੇਸ਼ੱਕ ਉਹਨਾਂ ਨੇ ਕਿਹਾ ਕਿ ਭਾਈ ਇਹ ਠੀਕ ਹੈ, ਐਗਰੀਕਲਚਰ ਮੁੱਦਾ ਇੰਡੀਆ ਦਾ ਇੰਟਰਨਲ ਹੈ, ਅਸੀਂ ਇਹਦੇ ਤੇ ਭਾਵੇਂ ਨਾ ਵੀ ਗੱਲ ਕਰੀਏ, ਪਰ ਜਿਹੜੇ ਵਿਖਾਵਾਕਾਰੀ ਨੇ ਉਹਨਾਂ ਦੇ ਉੱਤੇ ਵਾਇਲੈਂਟਲੀ ਟਾਰਚਰ ਕਰਨਾ, ਜਰਨਲਿਸਟ ਦੀਆਂ ਗ੍ਰਿਫਤਾਰੀਆਂ ਔਰ ਡੈਥਸ ਆਫ ਦਾ ਫਾਰਮਰਸ, 200 ਤੋਂ ਜ਼ਿਆਦਾ ਮੌਤਾਂ, ਔਰ ਉਹਦੇ 'ਚ 26 ਜਨਵਰੀ ਨੂੰ ਜੋ ਘਟਨਾਕ੍ਰਮ ਹੋਇਆ, ਜਿਵੇਂ ਉਹਨਾਂ ਨੇ ਸਿੱਖਾਂ ਨੂੰ ਹਰਾਸ ਕੀਤਾ, ਇਹਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਕਿ ਭਾਈ ਇਹ ਜਿਹੜਾ ਬੁਲਾਰਿਆਂ ਨੇ ਕਿਹਾ ਕਿ ਅੰਦੋਲਨ ਤੋਂ ਸਿੱਖ ਭਾਈਚਾਰਾ ਖਾਸ ਤੌਰ 'ਤੇ ਚਿੰਤਤ ਹੈ। ਹੁਣ ਜ਼ਾਹਰ ਹੈ ਜਦੋਂ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਜਿਹੜੇ ਕ੍ਰੈਡੀਬਲ ਆਪਣੇ ਆਪ ਨੂੰ ਕਹਿਣ ਵਾਲੇ RSS ਦੇ ਲੋਕ ਨੇ, ਉਹ ਕਹਿਣ ਜੀ ਕਿ ਸਿੱਖਾਂ ਨੂੰ ਨਵੰਬਰ 84 ਦੁਬਾਰਾ ਯਾਦ ਕਰਾਉਣ ਦੀ ਲੋੜ ਹੈ, ਜਾਂ ਇਹ ਕਹਿਣ ਕਿ ਅਨਦਰ ਬਲੂ ਸਟਾਰ ਇਜ਼ ਨੀਡਡ ਜਾਂ ਅਨਦਰ ਬ੍ਰੈਸਟ ਟੈਟੂ ਇਜ਼ ਨੀਡਡ, ਸੋ ਜ਼ਾਹਰ ਹੈ ਵੀ ਉਹ ਸਿੱਖ ਨਸਲਕੁਸ਼ੀ ਦੀ ਗੱਲ ਕਰ ਰਹੇ ਨੇ।